ਸੁਤੰਤਰਤਾ ਸੰਗਰਾਮੀ ਤੇ ਉਸ ਦੇ ਜਵਾਈ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੇ ਦੋਸ਼ 'ਚ ਐਸਐਚਓ ਦੋਸ਼ੀ ਕਰਾਰ। ਬੀਜੇਪੀ ਆਗੂ ਜਾਖੜ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਿੱਤਾ ਠੋਕਵਾਂ ਜਵਾਬ। ਦਲ ਖਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈਣ ਦੀ ਗਿਆਨੀ ਰਘਬੀਰ ਸਿੰਘ ਨੂੰ ਕੀਤੀ ਅਪੀਲ। ਭਾਰਤ ਦੀ ਆਜ਼ਾਦੀ ਲਈ ਜੇਲ੍ਹਾਂ ਕੱਟਣ ਅਤੇ ਆਜ਼ਾਦੀ ਲਈ ਅਹਿਮ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀ ਅਤੇ ਬਾਬਾ ਸੋਹਣ ਸਿੰਘ ਭਕਨਾ ਦੇ ਸਾਥੀ 80 ਸਾਲਾ ਬਜ਼ੁਰਗ ਅਵਸਥਾ ਵਿੱਚ ਸੁਲੱਖਣ ਸਿੰਘ ਭਕਨਾ ਅਤੇ ਉਹਨਾਂ ਦੇ ਜਵਾਈ ਸੁਖਦੇਵ ਸਿੰਘ ਨੂੰ ਖਾੜਕੂਵਾਦ ਦੇ ਦੌਰ ਦੌਰਾਨ ਘਰੋਂ ਅਗਵਾ ਕਰਨ, ਲਾਪਤਾ ਕਰਨ, ਮਾਰਨ ਦੇ ਮਾਮਲੇ ਵਿੱਚ ਸਪੈਸ਼ਲ ਜੱਜ CBI ਮਨਜੋਤ ਕੌਰ ਦੀ ਅਦਾਲਤ ਵੱਲੋਂ ਉਸ ਸਮੇਂ ਦੇ ਥਾਣਾ ਸਰਹਾਲੀ ਦੇ SHO ਸੁਰਿੰਦਰਪਾਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਇਸ ਕੇਸ ਵਿੱਚ ਨਾਮਜ਼ਦ ਇੱਕ ASI ਅਵਤਾਰ ਸਿੰਘ ਦੀ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ। ਇਸ ਕੇਸ ਦਾ ਪਹਿਲੂ ਇਹ ਹੈ ਕਿ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀ ਸੁਲੱਖਣ ਸਿੰਘ ਭਕਨਾ ਨੂੰ ਜਿਉਂਦੇ ਜੀ ਉਸ ਦੇ ਜਵਾਈ ਸੁਖਦੇਵ ਸਿੰਘ, ਜਿਸ ਦੀ ਸਰਹਾਲੀ ਥਾਣੇ ਵਿੱਚ ਤਸ਼ੱਦਦ ਦੌਰਾਨ ਮੌਤ ਹੋ ਗਈ ਸੀ, ਨਾਲ ਹਰੀਕੇ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਕੇਸ ਦੀ ਪੈਰਵਾਈ ਕਰ ਰਹੇ ਪ੍ਰਸਿੱਧ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ 1992 ਨੂੰ ਥਾਣਾ ਸਰਹਾਲੀ ਦੇ ਉਸ ਸਮੇਂ ਦੇ ASI ਅਵਤਾਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਸੁਤੰਤਰਤਾ ਸੰਗਰਾਮੀ ਸੁਲੱਖਣ ਸਿੰਘ ਭਕਨਾ ਨੂੰ ਉਸ ਦੇ ਜਵਾਈ ਸੁਖਦੇਵ ਸਿੰਘ ਸਮੇਤ ਪਿੰਡ ਕਨੂਪੁਰ ਕਾਲੇ ਤੋਂ ਮਿਤੀ 31 ਅਕਤੂਬਰ 1992 ਨੂੰ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਘਰੋਂ ਚੁੱਕ ਲਿਆ ਸੀ। ਸੁਲੱਖਣ ਸਿੰਘ ਭਕਨਾ ਅਤੇ ਸੁਖਦੇਵ ਸਿੰਘ, ਜੋ ਕਿ ਸਰਕਾਰੀ ਸਕੂਲ ਵਿੱਚ ਵਾਈਸ ਪ੍ਰਿੰਸੀਪਲ ਸੀ, ਉਹਨਾਂ ਨੂੰ ਸਰਹਾਲੀ ਥਾਣੇ ਵਿਖੇ 3 ਦਿਨ ਰੱਖਿਆ ਗਿਆ ਤੇ ਬਾਅਦ ਵਿੱਚ ਇਹਨਾਂ ਦੋਨਾਂ ਸਹੁਰੇ ਜਵਾਈ ਦੀ ਕੋਈ ਉਗ-ਸੁਗ ਨਹੀਂ ਲੱਗੀ ਤੇ ਇਹਨਾਂ ਨੂੰ ਲਾਪਤਾ ਕਰ ਦਿੱਤਾ ਗਿਆ। ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੌਰ ਨੇ ਦੱਸਿਆ ਕਿ ਉਸਨੇ ਆਪਣੇ ਪਿਤਾ ਅਤੇ ਪਤੀ ਨੂੰ ਪੁਲਿਸ ਵੱਲੋਂ ਘਰ ਵਿੱਚੋਂ ਚੁੱਕਣ ਦੇ ਵਿਰੁੱਧ ਉੱਚ ਅਧਿਕਾਰੀਆਂ ਤੇ ਅਦਾਲਤਾਂ ਨੂੰ ਸ਼ਿਕਾਇਤ ਤੇ ਟੈਲੀਗ੍ਰਾਮਾਂ ਵੀ ਦਿੱਤੀਆਂ। 1996 ਵਿੱਚ ਸੁਖਵੰਤ ਕੌਰ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਰੁਖ ਕੀਤਾ। 1997 ਵਿੱਚ CBI ਵੱਲੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ, ਪਰ ਸਾਲ 2000 ਵਿੱਚ ਸਬੂਤਾਂ ਦੀ ਘਾਟ ਕਾਰਨ CBI ਵੱਲੋਂ ਅਦਾਲਤ ਵਿੱਚ ਇਸ ਕੇਸ ਨੂੰ ਬੰਦ ਕਰਨ ਦੀ ਰਿਪੋਰਟ ਪੇਸ਼ ਕੀਤੀ ਗਈ। ਪਰ ਸਾਲ 2002 ਵਿੱਚ CBI ਪਟਿਆਲਾ ਦੀ ਅਦਾਲਤ ਨੇ CBI ਦੀ ਪੇਸ਼ ਕੀਤੀ ਰਿਪੋਰਟ ਨੂੰ ਖਾਰਜ ਕਰਕੇ ਇਸ ਕੇਸ ਨੂੰ ਹੋਰ ਡੂੰਘਾਈ ਵਿੱਚ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ। ਸਾਲ 2009 ਵਿੱਚ CBI ਨੇ ਇਸ ਕੇਸ ਵਿੱਚ SHO ਸੁਰਿੰਦਰਪਾਲ ਸਿੰਘ ਅਤੇ ASI ਅਵਤਾਰ ਸਿੰਘ ਦੇ ਖਿਲਾਫ ਅਗਵਾ, ਕਤਲ, ਨਾਜਾਇਜ਼ ਹਿਰਾਸਤ ਤੇ ਸਾਜ਼ਿਸ਼ ਘੜਨ ਦੇ ਦੋਸ਼ਾਂ ਵਿੱਚ ਚਾਰਜਸ਼ੀਟ CBI ਅਦਾਲਤ ਵਿੱਚ ਪੇਸ਼ ਕੀਤੀ। ਪਰ ਦੋਵਾਂ ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਲਟਕਾਉਣ ਲਈ ਉੱਚ ਅਦਾਲਤ ਤੋਂ ਸਟੇ ਹਾਸਲ ਕੀਤੇ ਤੇ ਸਾਲ 2016 ਵਿੱਚ ਇਸ ਕੇਸ ਦੀ ਦੁਬਾਰਾ ਸੁਣਵਾਈ ਸ਼ੁਰੂ ਹੋਈ। ਸੁਖਵੰਤ ਕੌਰ ਨੇ ਅਫਸੋਸ ਨਾਲ ਦੱਸਿਆ ਕਿ ਇੱਕ ਔਰਤ ਲਈ ਪਿਤਾ, ਪਤੀ ਤੇ ਬੇਟਾ ਅਹਿਮ ਰਿਸ਼ਤੇ ਹੁੰਦੇ ਹਨ, ਪਰ ਆਜ਼ਾਦ ਭਾਰਤ ਵਿੱਚ ਉਸਨੇ ਇਹ ਤਿੰਨੇ ਹੀ ਰਿਸ਼ਤੇ ਗਵਾਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 1992 ਵਿੱਚ ਹੀ ਉਸਦੇ ਬੇਟੇ ਬਲਜਿੰਦਰ ਸਿੰਘ ਨੂੰ ਛੇਹਰਟਾ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ ਤੇ ਉਸ ਦੀ ਲਾਸ਼ ਵੀ ਪਰਿਵਾਰ ਨੂੰ ਨਹੀਂ ਦਿੱਤੀ ਗਈ। 82 ਸਾਲ ਦੀ ਸੁਖਵੰਤ ਕੌਰ ਨੇ ਦੱਸਿਆ ਕਿ ਉਸ ਦੀ ਖੁਆਇਸ਼ ਹੈ ਕਿ ਮਰਨ ਤੋਂ ਪਹਿਲਾਂ ਉਕਤ ਕੇਸ ਦਾ ਨਤੀਜਾ ਵੇਖੇ ਤੇ ਇਸ ਤੋਂ ਬਾਅਦ ਹੀ ਇਨਸਾਫ ਮਿਲਣ ਤੇ ਉਸ ਦੇ ਸਾਹ ਸੌਖੇ ਹੋ ਸਕਣਗੇ। ਤੋਂ ਕਈ ਵਾਰੇ ਪਹਿਲਾਂ ਤੁਹਾਡੇ ਭਰਾ ਨੂੰ ਘਰ ਦੇ ਵਿੱਚੋਂ ਚੱਕਿਆ ਜਾਂਦਾ, ਕੀ ਸਮਝਦੇ ਹੋ ਉਸ ਚੀਜ਼ ਨੂੰ? ਬਹੁਤ ਦੁਖੀ ਸੀ ਜੀ ਉਸ ਟਾਈਮ ਤੇ, ਅਸੀਂ ਬਹੁਤ ਪਰੇਸ਼ਾਨ ਸੀ। ਛੋਟੇ ਛੋਟੇ ਬੱਚੇ, ਮੇਰੀ ਮਦਰ ਵੀ ਰੋਂਦੀ ਰੋਂਦੀ ਲੱਭਦੀ ਉਹਨੂੰ ਵਿਚਾਰੀ ਇਨਸਾਫ ਦੀ ਉਡੀਕ ਵਿੱਚ ਹੀ ਬਸ ਤੁਰ ਗਈ ਆ ਉਹ ਵੀ ਇਸ ਦੁਨੀਆ ਦੇ ਉੱਤੋਂ। ਬਹੁਤ ਦੁਖੀ ਸੀ ਅਸੀਂ। 19 ਸਾਲ ਦੀ ਉਮਰ ਸੀ ਨੌਜਵਾਨ ਦੀ। ਹਾਂਜੀ, ਤੇ ਛੋਟਾ ਸੀ ਜੀ, ਸਭ ਤੋਂ ਛੋਟਾ ਸੀ ਜੀ। ਕੀ ਸੀਗਾ ਉਹਦਾ ਕਸੂਰ? ਕੁਛ ਨਹੀਂ ਜੀ, ਉਹਦਾ ਬੇਕਸੂਰ ਸੀ ਬਿਲਕੁਲ ਸਾਡਾ ਭਰਾ। ਸਾਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਉਹਦਾ ਕੀ ਕਸੂਰ ਸੀ, ਕਿਉਂ ਮਾਰਿਆ। ਬਸ ਇਹੀ ਸਾਨੂੰ ਰਿਹਾ ਵਾ, ਅਜੇ ਤੱਕ ਵੀ ਲੱਭਦੇ ਵੀ ਸਾਡੇ ਭਰਾ ਦਾ ਕਸੂਰ ਕੀ ਸੀ। ਨਹੀਂ ਦੱਸਿਆ ਕੁਛ ਵੀ ਉਹਨਾਂ ਨੇ। ਕੱਲ ਨੂੰ ਫਿਰ ਪੇਸ਼ੀ ਹੋਣੀ ਆ, ਸਜ਼ਾ ਸੁਣਾਈ ਜਾਣੀ ਹੈ, ਜੱਜ ਸਾਹਿਬ ਦੇ ਸਾਹਮਣੇ ਹੋ ਕੇ ਕੋਈ ਮੰਗ ਰੱਖੋਗੇ ਤੁਸੀਂ? ਅਸੀਂ ਤਾਂ ਕਹਿੰਦੇ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ, ਉਹਨਾਂ ਨੂੰ ਜਿਨ੍ਹਾਂ ਨੇ ਸਾਨੂੰ ਇੰਨਾ ਕਲਪਾਇਆ। ਇੰਨਾ ਸਾਡੇ ਭਰਾ ਛੋਟਾ ਜਿਹਾ ਹੈਗਾ ਸੀ ਵਿਚਾਰਾ, ਬੱਚਿਆਂ ਵਰਗਾ। ਸਾਡੀ ਮਾਂ ਵੀ ਰੋਂਦੀ ਮਰ ਗਈ ਉਹਨੂੰ। ਇੱਥੇ ਦੋ ਕਚਹਿਰੀਆਂ ਮੰਨੀਆਂ ਜਾਂਦੀਆਂ, ਇੱਕ ਦੁਨਿਆਵੀ ਹੈ ਤੇ ਇੱਕ ਪਰਮਾਤਮਾ ਦੀ ਹੈ। ਹਾਂ, ਪਰਮਾਤਮਾ ਦੀ ਕਚਹਿਰੀ ਵਿੱਚ ਤੇ ਉਹਨਾਂ ਨੂੰ ਸਜ਼ਾ ਮਿਲੂਗੀ ਜੀ, ਮਿਲਣੀ ਉਹਨਾਂ ਨੂੰ ਸਜ਼ਾ। ਮੇਰਾ ਨਾਮ ਸੋਹਣ ਸਿੰਘ ਹੈ ਜੀ, ਮੈਂ ਤਰਨਤਾਰਨ ਦਾ ਰਹਿਣ ਵਾਲਾ ਵਾਂ। 1992 ਦੀ ਗੱਲ ਆ। 21 ਨਵੰਬਰ 1992 ਨੂੰ ਤੜਕੇ 5 ਵਜੇ ਪੁਲਿਸ ਮੁਲਾਜ਼ਮਾਂ ਨੇ ਮੇਰੇ ਛੋਟੇ ਭਰਾ ਨੂੰ ਘਰੋਂ ਚੁੱਕ ਕੇ ਆਪਣੀ ਹਿਰਾਸਤ ਵਿੱਚ ਥਾਣਾ ਸਿਟੀ ਵਿਖੇ ਲੈ ਗਏ ਸੀਗੇ। ਸਾਡੇ ਬਾਰ-ਬਾਰ ਗੇੜੇ ਮਾਰਨ ਤੋਂ ਬਾਅਦ ਉਪਰੰਤ ਵੀ ਉਹਨਾਂ ਨੇ ਸਾਡੇ ਭਰਾ ਨੂੰ ਨਹੀਂ ਮਿਲਾਇਆ। ਉਸ ਤੋਂ ਬਾਅਦ ਮਾਤਾ ਜੀ ਸਾਡੇ ਵੀ ਜਿੰਦਾ ਸੀ, ਅਸੀਂ ਸਾਰੇ ਡਿਪਟੀ ਸਾਹਿਬ ਦੇ ਪੇਸ਼ ਹੋਏ ਤੇ ਫਿਰ ਜਾ ਕੇ ਉਹਨੇ ਮਾਤਾ ਜੀ ਨੂੰ ਮਿਲਣ ਦਾ ਇਜਾਜ਼ਤ ਦਿੱਤੀ ਸਾਡੇ ਭਰਾ ਨੂੰ। ਲੇਕਿਨ ਨੌਜਵਾਨ ਦਾ ਕਸੂਰ ਕੋਈ ਨਹੀਂ ਗਾ, ਉਹਨਾਂ ਨੇ ਕੋਈ ਕਸੂਰ ਸਾਨੂੰ ਨਹੀਂ ਦੱਸਿਆ। ਜਦ ਕਿ ਅਖਬਾਰ ਵਿੱਚ ਅਸੀਂ ਪੜ੍ਹਿਆ ਤਾਂ ਸਾਨੂੰ ਪਤਾ ਲੱਗਾ ਕਿ ਉਸ ਨੂੰ ਅੱਤਵਾਦੀ ਐਲਾਨ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਅਸੀਂ ਕਾਫੀ ਸੰਘਰਸ਼ ਕਰਨ ਤੋਂ ਬਾਅਦ ਵਕੀਲ ਸਾਹਿਬਾਨ ਦੀ ਕਿਰਪਾ ਨਾਲ ਇੱਥੋਂ ਤੱਕ ਅਸੀਂ ਕੇਸ ਲੜਿਆ। ਅੱਜ 32 ਸਾਲ ਬਾਅਦ ਕੇਸ ਦਾ ਫੈਸਲਾ ਜੋ ਕਿ ਜੱਜ ਸਾਹਿਬ ਨੇ ਕੱਲ੍ਹ ਤੇ ਮੁਕਰਰ ਕੀਤਾ ਹੈ, ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ, ਅਸੀਂ ਆਸ ਕਰਦੇ ਹਾਂ। ਜਿਹੜੇ ਦੋਸ਼ੀ ਪਾਏ ਗਏ ਉਹਨਾਂ ਨੂੰ ਪ੍ਰਪੋਜ਼ਲ ਨਾਲ ਭੇਜਿਆ ਗਿਆ ਤੁਹਾਨੂੰ? ਉਹਨਾਂ ਨੇ ਸਾਨੂੰ, ਸਾਡੇ ਛੋਟੇ ਭਰਾ ਨੂੰ ਔਰ ਸਾਡੇ ਪਰਿਵਾਰ ਨੂੰ ਕਾਫੀ ਪੈਸਾ ਜੋ ਕਿ ਕਰੀਬ 50 ਲੱਖ ਦੇ ਕਰੀਬ ਰੁਪਈਆ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ 50 ਲੱਖ ਰੁਪਈਆ ਸਾਡੇ ਕੋਲੋਂ ਲੈ ਲਓ ਔਰ ਆਪਣੀਆਂ ਗਵਾਹੀਆਂ ਬਿਲਕੁਲ ਨਹੀਂ ਦੇਣੀਆਂ। ਪਰ ਅਸੀਂ ਅਤੇ ਸਾਡੇ ਛੋਟੇ ਭਰਾ ਨੇ ਪੈਸੇ ਤੋਂ ਇਨਕਾਰੀ ਕਰ ਦਿੱਤੀ। ਜਦ ਪੈਸੇ ਦੀ ਇਨਕਾਰੀ ਕਰ ਦਿੱਤੀ ਤਾਂ ਮੇਰੇ ਛੋਟੇ ਭਰਾ ਨੂੰ ਉਹਨਾਂ ਚੁੱਕ ਕੇ ਕੁਛ 2-3 ਕੇਸ ਪਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤੇ ਮੈਨੂੰ ਵੀ ਧਮਕਾਇਆ ਗਿਆ ਕਿ ਅਗਰ ਜੇ ਤੂੰ ਵੀ ਨਾ ਆਖੇ ਲੱਗਾ ਤੇ ਅਸੀਂ ਤੇਰੇ ਛੋਟੇ ਭਰਾ ਵਾਂਗੂ ਤੇਰੇ ਤੇ ਵੀ ਕੇਸ ਪਾ ਦਾਂ। ਲੇਕਿਨ ਮੈਂ ਆਪਣੀ ਹਿੰਮਤ ਨਹੀਂ ਹਾਰੀ ਅਤੇ ਉਹਨਾਂ ਨਾਲ ਡਟ ਕੇ ਮੁਕਾਬਲਾ ਕਰਦੇ ਹੋਏ ਅੱਜ ਇੱਥੋਂ ਤੱਕ ਲੜਾਈ ਲੜੀ ਆ। CBI ਦੀ ਮਦਦ ਨਾਲ ਹੀ ਇੱਥੋਂ ਤੱਕ ਪਹੁੰਚੇ ਆ। ਉਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ, ਸਾਨੂੰ ਜੰਡਿਆਲੇ ਤੋਂ ਇੱਥੋਂ ਤੱਕ ਅਸੀਂ ਲਿਆਉਂਦੇ ਵਕੀਲ ਸਾਹਿਬਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਿਨਾਂ ਪੈਸੇ ਲਏ ਸਾਡਾ ਇੱਥੋਂ ਤੱਕ ਸਾਥ ਦਿੱਤਾ ਹੈ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖਨੌਰੀ ਮੋਰਚੇ ਵਿਖੇ ਪਿਛਲੇ 28 ਦਿਨਾਂ ਤੋਂ ਮਰਨ ਵਰਤ ਤੇ ਬੈਠੇ 70 ਸਾਲਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਸਮੂਹਿਕ ਯਤਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਆਪਣੀ ਹਉਮੈ ਤਿਆਗ ਕੇ ਮਰਨ ਵਰਤ ਖਤਮ ਕਰਵਾਉਣ ਲਈ ਪਹਿਲਾਂ ਸੰਜੀਦਾ ਯਤਨ ਕਰਨੇ ਚਾਹੀਦੇ ਹਨ। ਡੱਲੇਵਾਲ ਬਾਰੇ ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਕਿਸੇ ਵਿਅਕਤੀ ਦੇ ਮਰਨ ਵਰਤ ਦਾ ਸਿੱਧਾ ਨੋਟਿਸ ਲੈਂਦਿਆਂ ਗੱਲ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਨਾਲ ਡੱਲੇਵਾਲ ਦਾ ਟੀਚਾ ਪੂਰਾ ਹੋ ਗਿਆ ਹੈ। ਬਿਹਤਰ ਹੋਵੇਗਾ ਕਿ ਉਹ ਆਪਣੀਆਂ ਮੰਗਾਂ ਹੁਣ ਸੁਪਰੀਮ ਕੋਰਟ ਦੇ ਸਾਹਮਣੇ ਰੱਖਣ। ਅਜਿਹਾ ਨਹੀਂ ਹੈ ਕਿ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਡੱਲੇਵਾਲ ਦੇ ਸਮਰਥਨ ਵਿੱਚ ਮੋਮਬੱਤੀ ਮਾਰਚ ਦੇ ਸੱਦੇ ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ ਕਿ ਕਈ ਕਿਸਾਨ ਆਗੂ ਇਹ ਦਲੀਲ ਦੇ ਕੇ ਕਿਨਾਰਾ ਕਰੀ ਬੈਠੇ ਹਨ ਕਿ ਉਹਨਾਂ ਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਇਹ ਮੰਗ ਪੂਰੀ ਹੋ ਗਈ ਹੈ। ਮਤਭੇਦਾਂ ਕਾਰਨ ਸਾਰੇ ਇੱਕ ਹੀ ਪਲੇਟਫਾਰਮ ਤੇ ਇਕੱਠੇ ਹੋਣ ਲਈ ਤਿਆਰ ਨਹੀਂ ਹਨ। ਲੱਗਦਾ ਹੈ ਕਿ ਪਿਛਲੇ 10 ਦਿਨਾਂ ਤੋਂ ਡੱਲੇਵਾਲ ਦਾ ਹਾਲ-ਚਾਲ ਪੁੱਛਣ ਜਾ ਰਹੇ ਆਗੂ ਸਿਆਸੀ ਨਜ਼ਰੀਏ ਨਾਲ ਅਜਿਹਾ ਕਰ ਰਹੇ ਹਨ, ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਉਸ ਦੀ ਸਮੱਸਿਆ ਦੇ ਹੱਲ ਲਈ ਅੱਗੇ ਆਉਣ ਲਈ ਤਿਆਰ ਹਾਂ। ਜੇਕਰ ਡੱਲੇਵਾਲ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਉਹਨਾਂ ਦਾ ਬਾਕੀ ਦੀ ਜ਼ਿੰਦਗੀ ਆਰਾਮ ਨਾਲ ਬਤੀਤ ਕਰਨਾ ਔਖਾ ਹੋ ਜਾਵੇਗਾ। ਹਰ ਕਿਸੇ ਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ, ਨਾ ਕਿ ਆਪਣੀ ਸਿਆਸੀ ਲਾਹੇ ਲਈ ਫੋਟੋ ਕਲਿੱਕ ਕਰਵਾਉਣ ਬਾਰੇ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਕਿਸਾਨਾਂ ਦਾ ਵਕੀਲ ਅਖਵਾਉਂਦੇ ਸਨ, ਪਰ ਹੁਣ ਉਹ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਹਨ। ਯਾਦ ਆਉਂਦਾ ਹੈ ਕਿ ਜਦੋਂ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ। ਮਾਨ ਸਾਹਿਬ ਬਾਰੇ ਵੀ ਕੁਝ ਅਜਿਹਾ ਹੀ ਕਿਹਾ ਜਾ ਸਕਦਾ ਹੈ ਕਿ ਇੱਥੇ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ, ਪਰ ਮੁੱਖ ਮੰਤਰੀ ਵਿਦੇਸ਼ ਜਾਣ ਨੂੰ ਲੈ ਕੇ ਬੇਤਾਬ ਹਨ। ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ ਉਹ ਨਾ ਤਾਂ ਸੂਬੇ ਦੇ ਹਿੱਤ ਵਿੱਚ ਹੈ ਤੇ ਨਾ ਹੀ ਕਿਸਾਨਾਂ ਦੇ ਹਿੱਤ ਵਿੱਚ ਹੈ। ਬਾਕੀ ਸਭ ਕੁਝ ਛੱਡ ਕੇ ਨੇਕ ਇਰਾਦੇ ਨਾਲ ਡੱਲੇਵਾਲ ਦਾ ਮਰਨ ਵਰਤ ਖਤਮ ਕਰਨ ਲਈ ਸਾਰਿਆਂ ਨੂੰ ਮਿਲ ਕੇ ਗੰਭੀਰ ਯਤਨ ਕਰਨੇ ਚਾਹੀਦੇ ਹਨ। ਤੁਹਾਡਾ ਜਿਹੜਾ ਅਨਸ਼ਨ ਸੀਗਾ, ਤੁਹਾਡਾ ਜਿਹੜਾ ਮਰਨ ਵਰਤ ਤੁਸੀਂ ਰੱਖਿਆ ਹੈ, ਇਹਦਾ ਟੀਚਾ ਪੂਰਾ ਹੋ ਗਿਆ। ਨਥਿੰਗ ਲੈਸ ਦੈਨ ਦਾ Honorable Supreme Court itself has taken notice। ਮੈਨੂੰ ਦੱਸ ਦਿਓ ਕਿੰਨੇ ਬੰਦਿਆਂ ਦਾ ਅੱਜ ਤਾਈਂ ਇਤਿਹਾਸ ਦੇ ਅੰਦਰ ਸੁਪਰੀਮ ਕੋਰਟ ਨੇ ਬਾਈ ਨੇਮ ਨੋਟਿਸ ਲਿਆ ਹੋਇਆ ਵੀ ਇਹਨਾਂ ਦੀ ਜਾਨ ਕੀਮਤੀ ਹੈ। ਬਿਕੋਜ਼ ਉਹਨਾਂ ਦਾ ਮਕਸਦ ਇੱਕ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਸੁਪਰੀਮ ਕੋਰਟ ਦਾ ਜਿੰਨਾ ਮੈਂ ਇੰਟਰਪ੍ਰੀਟ ਸਮਝ ਸਕਦਾ, ਜਿੱਡੀ ਮੇਰੀ ਮੋਟੀ ਦਿਮਾਗ ਦੇ ਵਿੱਚ, ਉਹਨਾਂ ਦੀ ਚਿੰਤਾ ਕਿਸਾਨਾਂ ਦੇ ਪ੍ਰਤੀ ਹੈ, ਉਹਨਾਂ ਦੀ ਚਿੰਤਾ ਪੰਜਾਬ ਦੇ ਪ੍ਰਤੀ ਹੈ। ਉਹਨਾਂ ਨੇ ਆਪਣੇ ਜਿਹੜਾ ਉਹਨਾਂ ਦੀ ਸਟੇਟਮੈਂਟ ਆਈ ਸੀ ਉਹਦੇ 'ਚ ਉਹਨਾਂ ਨੇ ਕਲੀਅਰ ਕੱਟ ਕਿਹਾ ਸੀਗਾ ਵੀ ਇਹਦੇ ਇੰਪਲੀਕੇਸ਼ਨਸ ਹੈ, ਪੰਜਾਬ ਇੱਕ ਬਾਰਡਰ ਸਟੇਟ ਹੈ, ਉਹਦੇ 'ਚ ਜਿਹੜੇ ਬੜੇ ਗੰਭੀਰ ਇੰਪਲੀਕੇਸ਼ਨਸ ਹੋ ਸਕਦੇ ਹੈ। ਤੇ ਮੈਂ ਅੱਜ ਆਹ ਬੇਨਤੀ ਕਰਨ ਵਾਸਤੇ ਸਾਰੇ ਜਿਹੜੇ ਲੀਡਰ ਹੈ, ਜਿਹੜੇ ਅੱਜ ਅਨਾਉਂਸ ਹੋ ਰਿਹਾ ਵੀ 24 ਤਰੀਕ ਨੂੰ ਆਪਾਂ ਕੈਂਡਲ ਮਾਰਚ ਕੱਢਾਂਗੇ, ਸਾਹਿਬ ਅੱਜ ਤਾਈਂ ਕੈਂਡਲ ਮਾਰਚ ਕੱਢਣ ਵਾਲੀ ਨੌਬਤ ਨਹੀਂ ਆਈ। ਜਿਉਂਦੇ ਜਾਗਦੇ ਜੇ ਬੈਠੇ ਹੈ, ਤੁਸੀਂ ਆ ਕਿਉਂ ਧੱਕੇ ਨਾਲ ਆ ਕੰਮ ਕਰਨ ਲੱਗੇ ਹੋ? ਆ ਕੋਈ ਦਿਸ ਡਜ਼ ਨਾਟ ਅਗਰ ਵੈਲ। ਦੀਏ ਪਹਿਲਾਂ ਨਹੀਂ ਜਗ੍ਹਾ ਦੇ ਉੱਤੇ, ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ, ਨਾ ਕਿ ਆਮ ਸੌਰੀ ਟੂ ਸੇ ਸਾਹਿਬ। ਇਸ ਤੋਂ ਇਲਾਵਾ ਕਿਉਂਕਿ ਮੈਂ ਬੜੀ ਕੋਸ਼ਿਸ਼ ਕਰਦਾ, ਪਰ ਉਹਨਾਂ ਦੀ ਚਿਤਾ ਦੇ ਉੱਤੇ ਤੁਸੀਂ ਰਾਜਨੀਤਿਕ ਆਪਣੇ ਹੋਮੇ ਦੀ ਲੜਾਈ ਲੜ ਰਹੇ ਹੋ। ਸਰ ਕਿਸ ਗੱਲ ਦੀ ਲੜਾਈ ਹੈ? ਤੁਸੀਂ ਥੋੜੀ ਗੱਲ ਰੱਖੀ ਗਈ ਸਰਕਾਰ ਨੂੰ। ਤੁਸੀਂ ਇੱਕ ਦੇਖੋ, ਮੰਗਾਂ ਤਾਂ ਮੈਂ ਉਹਨਾਂ ਨਾਲ ਹੀ ਸ਼ਾਇਦ ਸਹਿਮਤ ਨਾ ਹਾਂ, ਹਰੇਕ ਬੰਦੇ ਦਾ ਆਪਣਾ ਆਪਣਾ ਓਪੀਨੀਅਨ ਹੈ, ਆਮ ਨੋਬਡੀ, ਪਰ ਮੇਰੇ ਖਦਸ਼ੇ ਜਿਹੜੇ ਦਿਮਾਗ 'ਚ ਹੈ ਜਿਨ੍ਹਾਂ ਨੂੰ ਲੈ ਕੇ ਮੈਂ ਕਹਿ ਸਕਦਾ ਵੀ ਤੁਸੀਂ ਪਹਿਲਾਂ ਆਪਣੇ ਘਰ ਤਾਂ ਬਣਾ ਲਓ। ਜਿਹੜੇ ਤੁਹਾਡੇ ਨਾਲ ਐਡਾ ਵੱਡਾ ਸੰਘਰਸ਼ ਚੱਲਿਆ ਸੀ, ਜਿਸ ਸੰਘਰਸ਼ ਦੀ ਦਵਾਈ ਲੈ ਕੇ ਆਪਾਂ ਦੁਬਾਰਾ ਸੰਘਰਸ਼ ਵਿੱਢਿਆ,
ਉਸ ਸੰਘਰਸ਼ ਦੇ ਵਿੱਚ ਜਿਹੜੇ ਸਾਥੀ ਨਾਲ ਸੀਗੇ ਜਿਨ੍ਹਾਂ ਨੇ ਉੱਥੇ ਮੋਰਚਾ ਸਾਲ ਤਾਈਂ ਲਾਈ ਰੱਖਿਆ, ਉਹ ਵੀ ਸਹਿਮਤ ਹੈ ਨਹੀਂ ਤੁਹਾਡੀ ਮੰਗ ਦੇ ਨਾਲ। ਸਰਕਾਰ ਨੂੰ ਮਨਾਉਣ ਚੱਲਿਓ, ਪਹਿਲਾਂ ਘਰ ਦੇ ਅੰਦਰ ਏਕਾ ਬੜਾ ਜ਼ਰੂਰੀ ਹੈ। ਲੋਕਾਂ ਨੂੰ ਗਲਤਫਹਿਮੀ ਦੇ ਵਿੱਚ ਪਾ ਕੇ ਪੰਜਾਬ ਦੇ ਅੰਦਰ ਜੋ ਹਾਲਾਤ ਅੱਜ ਮੈਂ ਇਸ ਕਰਕੇ ਕਹਿ ਰਿਹਾ, ਸਾਰੇ ਇਸ ਨੂੰ ਵੱਡੇ ਨਜ਼ਰੀਏ ਨਾਲ ਦੇਖਣਾ ਪਊਗਾ। ਸਾਹਿਬ, ਯੂ ਹੈਵ ਟੂ ਲੁੱਕ ਐਟ ਦਾ ਓਵਰਆਲ ਸਿਨਾਰੀਓ। ਅੱਜ ਪੰਜਾਬ ਦੇ ਅੰਦਰ ਅੱਜ 23 ਤਰੀਕ ਹੈ, ਮੇਰੇ ਖਿਆਲ ਪਹਿਲਾ ਜਿਹੜਾ ਧਮਾਕਾ ਪੁਲਿਸ ਸਟੇਸ਼ਨ 'ਚ ਹੋਇਆ ਪਿਛਲੇ 23 ਨੂੰ ਹੋਇਆ ਸੀਗਾ, ਅੱਜ 1 ਮਹੀਨਾ ਹੋ ਗਿਆ, 8 ਹੋ ਗਏ 9 ਹੋ ਗਏ, ਉਹ ਸਾਰੀ ਲਿਸਟ ਮੈਂ ਲਈ ਫਿਰਦਾ ਇੱਕ ਜਿਹੜੀ ਹੈ। ਅੱਜ ਵੀ ਰਿਪੋਰਟ ਬਹੁਤ ਵੱਡੇ ਤਰੀਕੇ ਨਾਲ ਲੱਗੀ ਹੈ, ਅਖਬਾਰਾਂ 'ਚ ਲੱਗੀ ਹੈ, ਰੋਜ਼ ਇਹਦੀ ਚਰਚਾ ਹੋ ਰਹੀ ਹੈ। ਕਈ ਦਿਨ ਕਿਤੇ ਟਾਇਰ ਫਟ ਗਿਆ ਜੀ, ਕਿਤੇ ਕੋਈ ਹੋਰ ਪਟਾਕਾ ਪੈ ਗਿਆ, ਪਰ ਪਟਾਕਾ ਨਹੀਂ ਸਾਹਿਬ, ਅੱਜ ਪਟਾਕਾ ਜਿਹੜੇ ਹਾਲਾਤ ਬਣ ਰਹੇ ਹੈ, ਉਹ ਹਾਲਾਤ ਬਣ ਰਹੇ, ਕਲੀਅਰ ਕੱਟ ਇੰਡੀਕੇਸ਼ਨਸ ਹੈਗੀਆਂ ਵੀ ISI ਉੱਥੇ ਬੈਠੀ ਪਾਕਿਸਤਾਨ ਵਾਲੀ ਇੱਥੇ ਪੰਜਾਬ ਦੇ ਅੰਦਰ ਡਿਸਟਰਬੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਦੂਜੇ ਪਾਸੇ ਜਿਹੜਾ ਖਦਸ਼ਾ ਸੁਪਰੀਮ ਕੋਰਟ ਨੇ ਜ਼ਾਹਰ ਕੀਤਾ ਵੀ ਹੈ ਇਸ ਕਿਸਮ ਦੀ ਕੋਈ ਅਣਸੁਖਾਵੀ ਘਟਨਾ ਹੋਗੀ ਤੇ ਪੰਜਾਬ ਆਲਰੇਡੀ ਇਜ਼ ਅ ਵੋਲੇਟਾਈਲ ਜਿਹੜੀ ਸਿਚੁਏਸ਼ਨ ਹੈ ਪੰਜਾਬ ਦੇ, ਉਹਦੀ ਤੇ ਤੁਸੀਂ ਤਿੱਲਾ ਲਾਉਣ ਵਾਲੀ ਗੱਲ ਕਰਦੇ ਹੋ, ਉਹ ਤਾਂ ਡਿੱਕੀ ਜਾਂਦੇ। ਪੰਜਾਬ ਪੁਲਿਸ ਦੇ ਹੱਥ ਖੜੇ ਹੈ, ਕਈ ਦਿਨ ਤੱਕ ਟਾਲਣ ਦੀ ਕੋਸ਼ਿਸ਼ ਕੀਤੀ, ਹੁਣ ਮੇਰੇ ਖਿਆਲ ਉੱਥੇ ਜਾ ਕੇ ਪੀਲੀਭੀਤ ਜਾ ਕੇ ਐਨਕਾਊਂਟਰ ਹੈ, ਉਹਨਾਂ ਨੇ ਉੱਥੇ ਫੜ ਕੇ ਮਾਰੇ। ਕਿਹਨੂੰ ਫੜ ਕੇ ਮਾਰੋਗੇ ਸਰ? ਯੂਥ ਤਾਂ ਅੱਜ ਦੇਖੋ ਬੇਰੋਜ਼ਗਾਰੀ ਦੇ ਆਲਮ ਦੇ ਵਿੱਚ ਕੋਈ ਬਾਹਰ ਜਾਣ ਦੇ ਚੱਕਰਾਂ 'ਚ ਹੈ, ਕੋਈ ਨਾ ਕੋਈ ਜਿਸ ਤਰ੍ਹਾਂ ਦੇ ਪਹਿਲਾਂ ਇੱਥੇ ਵਾਰਦਾਤਾਂ ਪੰਜਾਬ 'ਚ ਰੋਜ਼ ਹੋ ਰਹੀਆਂ, ਥੋੜੇ ਜਿਹੇ ਪੈਸੇ ਵਾਸਤੇ ਜਾਂ ਤੁਹਾਨੂੰ ਬਾਹਰ ਭੇਜ ਦੇਣਗੇ, ਉਸ ਚੱਕਰ 'ਚ ਉਹਨਾਂ ਨੂੰ ਇਨਵੋਲਵ ਕੀਤਾ ਜਾ ਰਿਹਾ, ਲਓ ਵੀ ਤੁਸੀਂ ਆਹ ਕੰਮ ਕਰ ਦਿਓ। ਉਹ ਤਾਂ ਉਹਨਾਂ ਨੂੰ ਜਿਹੜੇ ਗ੍ਰਨੇਡਾਂ ਦੀ ਨਾਮ ਆ ਰਿਹਾ ਵੀ ਕਿਹੜੇ ਗ੍ਰਨੇਡ ਉਹਨਾਂ ਨੇ ਇਸਤੇਮਾਲ ਕੀਤੇ, ਪਾਕਿਸਤਾਨ ਵਾਲਿਆਂ ਨੇ ਕਿਹੜਾ RDX ਆਇਆ ਹੈ, ਉਹ ਤਾਂ ਡਿੱਕੀ ਜਾਂਦੇ। ਨੌਜਵਾਨ ਮੁੰਡੇ ਹੈ, ਗੁੰਮਰਾਹ ਕਰਨ ਦੀ ਨਾਲ ਦੀ ਨਾਲ ਸਥਿਤੀ ਪੈਦਾ ਹੋ ਜੂਗੀ। ਪੰਜਾਬ ਦੀ ਬਿਹਤਰੀ ਨੂੰ ਸਾਹਮਣੇ ਰੱਖ ਕੇ, ਚਾਹੇ ਉਹਨਾਂ ਦੇ ਰਾਜੇਵਾਲ ਸਾਹਿਬ ਦੇ, ਉਗਰਾਂ ਜੀ ਦੇ, ਬਾਕੀ ਸਾਰੇ ਸਾਥੀਆਂ ਦੇ ਉਹਨਾਂ ਨਾਲ ਫਰਕ ਹੋ ਸਕਦੇ ਹੈ, ਮੇਰੀ ਬੇਨਤੀ ਹੈ ਇਟ ਇਜ਼ ਨਾਟ ਅ ਓਕੇਜ਼ਨ ਫॉर ਵਨ ਅਪਮੈਨਸ਼ਿਪ। ਜਿਹੜਾ ਤੁਸੀਂ ਕਿਹਾ ਵੀ ਸਾਨੂੰ ਚਿੱਠੀ ਨਹੀਂ ਲਿਖੀ, ਉਹ ਕਹਿੰਦੇ ਨਹੀਂ ਅਸੀਂ ਇਹਨਾਂ ਨੂੰ ਬੁਲਾਣਾ ਨਹੀਂ। ਦੇਖੋ ਹੋਮੇ ਵਾਸਤੇ ਤੁਸੀਂ ਡੱਲੇਵਾਲ ਹੋਰਾਂ ਦੀ ਜ਼ਿੰਦਗੀ ਨਾਲ ਨਾ ਖੇਡੋ। ਇਹ ਜਿਹੜੇ ਲੀਡਰ ਜਾ ਰਹੇ ਆ ਸਭ ਉੱਥੇ, ਸੌਰੀ ਮੈਂ ਠੀਕ ਹੈ ਹਾਲ ਚਾਲ ਪੁੱਛਣ ਜਾਂਦੇ ਆ, ਜੇ ਕਿਤੇ ਆਹ ਕਹਿ ਦਿੰਦੇ ਵੀ ਅਸੀਂ ਪਾਰਲੀਮੈਂਟ 'ਚ ਤੁਹਾਡੀ ਲੜਾਈ ਲੜਾਂਗੇ, ਜਾਂ ਤੁਸੀਂ ਛੱਡੋ ਜੀ ਤੁਹਾਡੀ ਗੱਲ ਆ ਗਈ, ਤੁਸੀਂ ਇੱਕ ਅਲਖ ਜਗਾਤੀ, ਇਹਨੂੰ ਸੰਘਰਸ਼ ਕਰਾਂਗੇ। ਡੱਲੇਵਾਲ ਨੂੰ ਲੈ ਕੇ ਸੁਨੀਲ ਜਾਖੜ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਜਵਾਬ ਆਇਆ ਹੈ। ਪੰਧੇਰ ਨੇ ਕਿਹਾ ਕਿ ਪੰਜਾਬ ਦੀ ਸਾਰੀ ਭਾਜਪਾ ਲੀਡਰਸ਼ਿਪ ਇਕੱਠੀ ਹੋ ਕੇ ਦਿੱਲੀ ਜਾਵੇ ਤੇ PM ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਿੱਦ ਛੁਡਾਵੇ। ਉਹਨਾਂ ਪੁੱਛਿਆ ਕਿ ਜਿਸ ਦਿਨ ਜਗਜੀਤ ਸਿੰਘ ਡੱਲੇਵਾਲ ਨੇ ਮਨ ਵਰਤ ਦਾ ਐਲਾਨ ਕੀਤਾ ਸੀ, ਉਦੋਂ ਤੁਸੀਂ ਕਿੱਥੇ ਸੀ? ਉਹ ਇਕੱਲੇ ਕਾਰਪੋਰੇਟਾਂ ਦੀ ਨਾ ਸੁਣਨ, ਸਗੋਂ ਦੇਸ਼ ਦੇ ਕਰੋੜਾਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਹਨਾਂ ਦਾ ਹੱਲ ਕਰਨ। ਜਦੋਂ ਭਾਜਪਾ ਅਜਿਹਾ ਕਰ ਦੇਵੇਗੀ, ਉਦੋਂ ਡੱਲੇਵਾਲ ਦੀ ਜਾਨ ਬਚ ਜਾਵੇਗੀ। ਉਹਨਾਂ ਕਿਹਾ ਕਿ ਸਾਡਾ ਸਵਾਲ ਇਹ ਹੈ ਕਿ ਦੇਸ਼ ਇੱਕ ਹੈ, ਤੁਸੀਂ ਕਿਸਾਨ ਜਥੇਬੰਦੀਆਂ ਦੇ ਸਲਾਹਕਾਰ ਨਹੀਂ ਹੋ। ਉਹਨਾਂ ਕਿਹਾ ਕਿ ਤੁਹਾਡੀ ਪਾਰਟੀ ਵਾਲੇ ਕਹਿੰਦੇ ਹਨ ਕਿ ਕਿਸਾਨ ਗਰਮ ਖਿਆਲੀ ਹਨ ਤੇ ਇੱਕ ਮੰਤਰੀ ਕਹਿੰਦਾ ਹੈ ਕਿ ਦਿੱਲੀ ਅੰਦੋਲਨ ਵਿੱਚ 700 ਕੁੜੀਆਂ ਗਾਇਬ ਹੋਈਆਂ ਸਨ। ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਕਿਸਾਨ ਪੈਦਲ ਦਿੱਲੀ ਆਉਣ, ਫਿਰ ਜਦੋਂ ਕਿਸਾਨ ਦਿੱਲੀ ਵੱਲ ਵਧਣ ਲੱਗੇ ਤਾਂ ਉਹਨਾਂ ਉੱਤੇ ਤਸ਼ੱਦਦ ਕੀਤੇ ਗਏ। ਉਹਨਾਂ ਕਿਹਾ ਕਿ ਜਿੰਨੀਆਂ ਰਾਜਨੀਤਿਕ ਪਾਰਟੀਆਂ ਡੱਲੇਵਾਲ ਦਾ ਹਾਲ-ਚਾਲ ਪੁੱਛਣ ਜਾ ਰਹੀਆਂ ਹਨ, ਉਹ ਇਸ ਮੁੱਦੇ ਉੱਤੇ ਰਾਜਨੀਤੀ ਕਰ ਰਹੀਆਂ ਹਨ, ਪਰ ਸੁਨੀਲ ਜਾਖੜ ਸਾਹਿਬ ਤੁਸੀਂ ਵੀ ਅਜਿਹੀਆਂ ਪ੍ਰੈਸ ਕਾਨਫਰੰਸਾਂ ਕਰਕੇ ਅਜਿਹੇ ਬਿਆਨ ਦੇ ਕੇ ਰਾਜਨੀਤੀ ਹੀ ਕਰ ਰਹੇ ਹੋ। ਅੱਜ ਸੁਨੀਲ ਜਾਖੜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਡੱਲੇਵਾਲ ਸਾਹਿਬ ਦੀ ਸਿਹਤ ਤੇ ਜ਼ਿਆਦਾ ਚਿੰਤਤ ਹੈਗੇ ਆ, ਉਹਨਾਂ ਦੀ ਜਾਨ ਬਚਾਉਣ ਦੀ ਗੱਲ ਕਰਨੀ ਚਾਹੀਦੀ ਆ। ਮੈਂ ਕਹਿੰਦਾ ਸਾਰੀ ਪੰਜਾਬ ਦੀ ਭਾਜਪਾ ਨੂੰ ਇਕੱਠੀ ਹੋ ਕੇ ਦਿੱਲੀ ਜਾਣਾ ਚਾਹੀਦਾ। ਉਹਦੇ ਨਾਲ ਵੀ ਬਹੁਤ ਜ਼ਰੂਰੀ ਇੱਕ ਗੱਲ ਹੈਗੀ ਆ, ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿੱਦ ਨੂੰ ਛਡਾਉਣਾ, ਦੇਸ਼ ਦੇ ਗ੍ਰਹਿ ਮੰਤਰੀ ਦੀ ਜਿੱਦ ਨੂੰ ਛਡਾਉਣਾ। ਉਹ ਕੱਲੀ ਕਾਰਪੋਰੇਟ ਦੀ ਨਾ ਸੁਣ, ਦੇਸ਼ ਦੇ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣ ਤੇ ਮਸਲੇ ਹੱਲ ਕਰਨ। ਜੇ ਮਸਲੇ ਹੱਲ ਕਰ ਦੋਗੇ, ਡੱਲੇਵਾਲ ਸਾਹਿਬ ਦੀ ਜਾਨ ਬਚ ਜੂਗੀ। ਪਰ ਦੂਜੀ ਉਹਨਾਂ ਨੇ ਗੱਲ ਕਹੀ ਵੀ ਜਿੰਨੀ ਵੀ ਸਿਆਸੀ ਪਾਰਟੀਆਂ ਜਾ ਰਹੀਆਂ ਨੇ ਉਹ ਰਾਜਨੀਤੀ ਕਰ ਰਹੀਆਂ ਨੇ ਇਸ ਮੁੱਦੇ ਤੇ। ਠੀਕ ਆ, ਇਹ 'ਚ ਕੋਈ ਦੋ ਰਾਏ ਨਹੀਂ, ਪਰ ਜਾਖੜ ਸਾਹਿਬ ਤੁਹਾਡਾ ਬਿਆਨ ਵੀ ਰਾਜਨੀਤੀ ਤੋਂ ਪ੍ਰੇਰਿਤ ਹੈ, ਤੁਸੀਂ ਵੀ ਰਾਜਨੀਤੀ ਕਰ ਰਹੇ ਹੋ। ਜਿਹੜੀ ਤੁਸੀਂ ਤੀਜਾ ਗੱਲ ਕਹੀ ਵੀ ਪੰਜਾਬੀਆਂ ਨੂੰ ਆਪਣੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ, ਦੇਸ਼ ਦੀਆਂ ਮੰਗ ਦੀ ਗੱਲ ਨਹੀਂ ਕਰਨੀ ਚਾਹੀਦੀ। ਜੇ ਨਾਗਪੁਰ ਦੀ ਯਤਨ ਵੀ ਵੇਖੇ, ਨਾਗਪੁਰ ਦੀ ਸੋਚ, ਤਾਂ ਉਹ ਵੀ ਕਹਿ ਦੇਣਗੇ ਵੀ ਤੁਸੀਂ ਅੰਗਰੇਜ਼ਾਂ ਨੂੰ ਦੇਸ਼ ਚੋਂ ਬਾਹਰ ਕੱਢਣ ਲਈ
ਸਭ ਤੋਂ ਵੱਧ ਪੰਜਾਬੀਆਂ ਨੇ ਕਿਉਂ ਕੁਰਬਾਨੀਆਂ ਕੀਤੀਆਂ? ਨਾਗਪੁਰ ਦੀ ਵਸ ਦੀ ਗੱਲ ਚੱਲੇ ਤਾਂ ਕਹਿਣਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਨੀਆ ਦੇ ਮਾਨਵ ਅਧਿਕਾਰਾਂ ਲਈ ਜਦੋਂ ਇਹ ਕੱਟੜਤਾ ਆਈ ਉਹਦੇ ਵਿਰੁੱਧ ਕੁਰਬਾਨੀ ਕਿਉਂ ਦਿੱਤੀ? ਸੋ ਸਵਾਲ ਇਹ ਨਹੀਂ, ਸਵਾਲ ਇਹ ਆ ਵੀ ਦੇਸ਼ ਇੱਕ ਆ। ਇਹ ਤੁਸੀਂ ਸਲਾਹ ਕਰਨੀ ਹੈ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵੀ ਤੁਹਾਡੀ ਸਲਾਹ ਦੇ ਹਿਸਾਬ ਨਾਲ ਚੱਲਿਆ ਜਾਊਗਾ। ਦੂਸਰਾ, ਤੁਹਾਡੇ ਮੰਤਰੀਆਂ ਨੂੰ ਅਸੀਂ ਤਾਲਿਬਾਨੀ ਲੱਗਦੇ ਆ। ਤੁਹਾਡੇ ਮੰਤਰੀ ਕਹਿੰਦੇ ਇਹਨਾਂ ਨੇ ਕਿਸਾਨਾਂ ਦਾ ਜਿਹੜਾ ਮਖੌਟਾ ਮਖੌਟਾ ਪਹਿਨਿਆ ਹੋਇਆ। ਤੁਹਾਡਾ ਇੱਕ MP ਕਹਿੰਦਾ ਵੀ ਉੱਥੇ 700 ਕੁੜੀਆਂ ਗਾਇਬ ਹੋ ਗਈਆਂ। ਔਰ ਬੜੀਆਂ ਗੱਲਾਂ ਤੁਸੀਂ ਕਰਦੇ। ਜਦੋਂ ਸ਼ਹੀਦ ਸੁਭਕਰਨ ਸ਼ਹੀਦ ਹੋਇਆ ਸੀ, ਸਵਾਲ ਤਾਂ ਉਦੋਂ ਵੀ ਇੰਨੇ ਸੀ। ਤੁਹਾਨੂੰ 28 ਦਿਨਾਂ ਬਾਅਦ ਯਾਦ ਆਈ ਜਾਖੜ ਸਾਹਿਬ, ਜਿੱਦਣ ਜਗਜੀਤ ਸਿੰਘ ਡੱਲੇਵਾਲ ਜੀ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ, ਉਦੋਂ ਤੁਸੀਂ ਕਿੱਥੇ ਸੀ? ਜਦੋਂ ਅਸੀਂ ਦਿੱਲੀ ਵਤਨ ਦੀ ਗੱਲ ਕੀਤੀ ਸੀ, ਉਦੋਂ ਤੁਸੀਂ ਕਿੱਥੇ ਸੀ? ਪਹਿਲੋਂ ਤੁਹਾਡੇ ਮੰਤਰੀਆਂ ਨੇ ਕਹਿ ਲਿਆ ਪੈਦਲ ਦਿੱਲੀ ਆ ਜਾਓ, ਫਿਰ ਥੁੱਕ ਕੇ ਚੱਟ ਗਏ। ਸੋ ਤੁਸੀਂ ਸਾਰੀ ਭਾਜਪਾ ਵਾਲੇ ਦਿੱਲੀ ਨੂੰ ਚਲੋ। ਜਾਖੜ ਸਾਹਿਬ, ਆਪਣੇ ਜਿੱਦੀ ਪ੍ਰਧਾਨ ਮੰਤਰੀ ਦੀ ਜਿੱਦ ਛਡਾਓ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਤੌਰ ਜਥੇਦਾਰ ਵਜੋਂ ਕੰਮਕਾਜ ਤੇ 15 ਦਿਨਾਂ ਦੀ ਰੋਕ ਲਗਾਉਣ ਨੂੰ ਬਦਲੇ ਦੀ ਭਾਵਨਾ ਤਹਿਤ ਕੀਤੀ ਗਈ ਕਾਰਵਾਈ ਕਰਾਰ ਦਿੰਦਿਆਂ ਦਲ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਸੱਚ ਝੂਠ ਦਾ ਨਿਤਾਰਾ ਕਰਨ ਲਈ ਜਾਂਚ ਆਪਣੇ ਹੱਥਾਂ ਵਿੱਚ ਲੈਣ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ 3 ਮੈਂਬਰੀ ਪੜਤਾਲੀਆ ਕਮੇਟੀ ਨੂੰ ਭੰਗ ਕਰ ਦੇਣ। ਪਾਰਟੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਆਪ ਸੱਚਾਈ ਦਾ ਪਤਾ ਲਗਾਉਣਾ ਚਾਹੀਦਾ ਹੈ। ਘੱਟੋ ਘੱਟ ਇਸ ਨਾਲ ਅਹੁਦੇ ਦੀ ਮਹੱਤਤਾ ਅਤੇ ਵਕਾਰ ਬਣਿਆ ਰਹੇਗਾ। ਉਹਨਾਂ ਕਿਹਾ ਕਿ ਜਦੋਂ ਤੋਂ ਪੰਜ ਸਿੰਘ ਸਾਹਿਬਾਨਾਂ ਨੇ ਅਕਾਲੀ ਦਲ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚੋਂ ਕੱਢਣ ਦੇ ਨਿਰਦੇਸ਼ ਦਿੱਤੇ ਅਤੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਕਾਲੀ ਲੀਡਰਸ਼ਿਪ ਨੂੰ ਸਖਤ ਲਹਿਜੇ ਵਿੱਚ ਤਾੜਨਾ ਕੀਤੀ ਸੀ ਕਿ ਮੌਜੂਦਾ ਲੀਡਰਸ਼ਿਪ ਅਕਾਲੀ ਮਾਮਲਿਆਂ ਨੂੰ ਚਲਾਉਣ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ, ਉਸ ਦਿਨ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਜਾਣਾ ਲਗਭਗ ਤੈਅ ਸੀ। ਸੁਖਬੀਰ ਬਾਦਲ ਅਤੇ ਵਲਟੋਹਾ ਦੋਵੇਂ ਬਹੁਤ ਹੀ ਹੰਕਾਰੀ ਵਿਅਕਤੀ ਹਨ ਅਤੇ ਉਹਨਾਂ ਕੋਲੋਂ ਇਹ ਉਮੀਦ ਸੀ ਕਿ ਉਹ ਸਮਾਂ ਆਉਣ ਤੇ ਜਥੇਦਾਰਾਂ ਨੂੰ ਟਾਰਗੇਟ ਕਰਨਗੇ। ਉਹਨਾਂ ਕਿਹਾ ਕਿ ਇੱਕ ਸਮੇਂ ਉੱਤੇ ਇੱਕ ਜਥੇਦਾਰ ਨੂੰ ਫਾਰਗ ਕਰਨ ਪਿੱਛੇ ਬਾਦਲ ਗਰੁੱਪ ਦੀ ਰਣਨੀਤੀ ਲੱਗਦੀ ਹੈ। ਅਕਾਲੀਆਂ ਦਾ ਆਪਣੇ ਪੰਥਕ ਏਜੰਡੇ ਨੂੰ ਛੱਡਣ ਅਤੇ ਨਿਘਾਰ ਦਾ ਸਾਹਮਣਾ ਕਰਨ ਦੇ ਬਾਵਜੂਦ ਧਾਰਮਿਕ ਮਾਮਲਿਆਂ ਅਤੇ ਪੰਥਕ ਰਾਜਨੀਤੀ ਵਿੱਚ ਦਖਲਅੰਦਾਜ਼ੀ ਜਾਰੀ ਰੱਖੀ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਦਾਗੀ ਅਕਾਲੀ ਲੀਡਰਸ਼ਿਪ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਤੇ ਤੁਲੀ ਹੋਈ ਹੈ, ਪਰ ਤਖਤ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੀ ਅਧਿਕਾਰਤ ਸੰਸਥਾ ਸ਼੍ਰੋਮਣੀ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਸਰਦਾਰ ਧਾਮੀ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਾਨ ਸਨਮਾਨ ਨਾਲ ਆਪਣੇ ਬਾਰੇ ਆਪ ਫੈਸਲਾ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਦੋਸ਼ਾਂ ਦੀ ਜਾਂਚ ਲਈ ਚੋਣਵੇਂ ਤੌਰ ਤੇ 3 ਮੈਂਬਰੀ ਪੈਨਲ ਦੀ ਚੋਣ ਕਰਨਾ ਜਥੇਦਾਰਾਂ ਦੇ ਅਹੁਦੇ ਦਾ ਅਪਮਾਨ ਹੈ। ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਅਤੇ 5 ਪਿਆਰਿਆਂ ਦੀ ਹਜ਼ੂਰੀ ਵਿੱਚ ਆਪਣੇ ਉੱਪਰ ਲੱਗੇ ਦੋਸ਼ਾਂ ਦਾ ਬਾਦਲੀਲ ਜਵਾਬ ਦੇ ਚੁੱਕੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਜਥੇਦਾਰਾਂ ਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਹੇ ਬੋਲਾਂ ਨੂੰ ਆਧਾਰ ਮੰਨਦਿਆਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਨੂੰ ਰੱਦ ਕਰ ਦਿੰਦੇ। ਦਲ ਖਾਲਸਾ ਆਗੂ ਨੇ ਕਿਹਾ ਕਿ ਸਰਦਾਰ ਧਾਮੀ ਉਹ ਗਲਤੀਆਂ ਨਾ ਦੁਹਰਾਉਣ ਜੋ ਉਹਨਾਂ ਦੇ ਪਹਿਲੇ ਪ੍ਰਧਾਨਾਂ ਨੇ ਕੀਤੀਆਂ ਹਨ। ਜਥੇਦਾਰਾਂ ਦੇ ਅਹੁਦਿਆਂ ਤੇ ਅਕਾਲੀ ਸਿਆਸਤਦਾਨਾਂ ਦੀ ਜਿਸ ਤਰ੍ਹਾਂ ਦੀ ਜਕੜ ਤੇ ਪਕੜ ਚੱਲ ਰਹੀ ਹੈ, ਉਸਨੇ ਨਾ ਸਿਰਫ ਜਥੇਦਾਰਾਂ ਦੀ ਭਰੋਸੇਯੋਗਤਾ ਨੂੰ ਢਾਹ ਲਾਈ ਹੈ, ਸਗੋਂ ਉਹਨਾਂ ਨੂੰ ਸਿਆਸੀ ਅਕਾਵਾਂ ਦੇ ਅਧੀਨ ਕਰ ਦਿੱਤਾ ਹੈ, ਜਿਸ ਰੁਝਾਨ ਨੂੰ ਪਲਟਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਪਿਛਲੇ 3 ਦਹਾਕਿਆਂ ਤੋਂ ਦਲ ਖਾਲਸਾ ਅਤੇ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਤੋਂ ਤਖਤ ਜਥੇਦਾਰਾਂ ਦੇ ਅਹੁਦੇ ਲਈ ਸੇਵਾ ਨਿਯਮ ਬਣਾਉਣ ਦੀ ਮੰਗ ਕਰ ਰਹੀਆਂ ਹਨ, ਪਰ ਇਸ ਮੰਗ ਤੇ ਕਮੇਟੀ ਵੱਲੋਂ ਕੋਈ ਗੌਰ ਨਹੀਂ ਕੀਤਾ ਗਿਆ। ਜੇਕਰ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਕਾਰਜ ਤੇ ਅਧਿਕਾਰ ਖੇਤਰ ਸੰਬੰਧੀ ਕਾਰਜ ਪ੍ਰਣਾਲੀ ਹੋਂਦ ਵਿੱਚ ਹੁੰਦੀ ਤਾਂ ਬਾਰ-ਬਾਰ ਅਜਿਹੇ ਹਾਲਾਤ ਪੈਦਾ ਹੋਣ ਤੇ ਸਿੱਖ ਆਵਾਮ ਨੂੰ ਨਿਰਾਸ਼ਾਜਨਕ ਸਥਿਤੀ ਤੋਂ ਬਚਾਇਆ ਜਾ ਸਕਦਾ ਸੀ। ਧੂਰੀ ਨੇੜਲੇ ਪਿੰਡ ਰਾਜੋ ਮਾਜਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਵਿੱਚ ਸੰਗਤ ਅਤੇ ਪ੍ਰਬੰਧਕਾਂ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਸਮਾਗਮ ਹਰ ਸਾਲ ਪਿੰਡ ਦੀ ਸੰਗਤ ਵੱਲੋਂ ਸਾਂਝੇ ਰੂਪ ਵਿੱਚ ਕਰਵਾਇਆ ਜਾਂਦਾ ਹੈ। ਇਸ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਹਨ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਖਾੜਕੂ ਸੰਘਰਸ਼ ਵਿੱਚ ਇਸ ਪਿੰਡ ਦੇ 16 ਸਿੰਘ ਸ਼ਹੀਦ ਹੋਏ ਸਨ, ਜਿਨ੍ਹਾਂ ਦਾ ਸੰਘਰਸ਼ ਵਿੱਚ ਕਾਫੀ ਵੱਡਾ ਯੋਗਦਾਨ ਰਿਹਾ ਹੈ। ਇਨ੍ਹਾਂ ਸਿੰਘਾਂ ਨੂੰ ਪ੍ਰੇਰਨਾ ਕਰਨ ਵਾਲੇ ਬਾਬਾ ਚੰਦ ਸਿੰਘ ਜੀ ਵੀ ਇਸੇ ਪਿੰਡ ਗੁਰੂ ਘਰ ਵਿੱਚ ਸੇਵਾ ਨਿਭਾਉਂਦੇ ਹੋਏ ਪੰਥਕ ਸੰਘਰਸ਼ ਵਿੱਚ ਸ਼ਹੀਦ ਹੋਏ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਵਿੱਚ ਭਾਈ ਹਰਦੀਪ ਸਿੰਘ ਬਾਦਸ਼ਾਹਪੁਰ ਵੱਲੋਂ ਸਿੱਖ ਸੰਘਰਸ਼ ਉੱਪਰ ਚਾਨਣਾ ਪਾਇਆ ਗਿਆ। ਉਪਰੰਤ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਇਨ੍ਹਾਂ ਸਿੰਘਾਂ ਦੇ ਡੁੱਲੇ ਖੂਨ ਦਾ ਹੀ ਅਸਰ ਹੈ ਕਿ ਅੱਜ ਇਨ੍ਹਾਂ ਦੇ ਦਿਨ ਮਨਾਏ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਸ਼ਹੀਦ ਕਰਨ ਤੇ ਇਨ੍ਹਾਂ ਦੇ ਪਰਿਵਾਰਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਵਾਲਿਆਂ ਦੇ ਬੁਰੇ ਹਾਲ ਹੋ ਰਹੇ ਹਨ।
ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਸਿੱਖ ਸ਼ਹੀਦਾਂ ਦਾ ਇਤਿਹਾਸ ਸੰਭਾਲੇ ਜਾਣ ਤੇ ਜ਼ੋਰ ਦਿੱਤਾ। ਸਮਾਗਮ ਦੀ ਸਮਾਪਤੀ ਤੇ ਪੰਥਕ ਸ਼ਖਸੀਅਤਾਂ ਵੱਲੋਂ ਇਹਨਾਂ ਸਿੰਘਾਂ ਦੇ ਪਰਿਵਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਸ਼ਹੀਦਾਂ ਦੇ ਸੰਘਰਸ਼ੀ ਜੀਵਨ ਸੰਬੰਧੀ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਲਿਖੀ ਕਿਤਾਬ ਸ਼ਹੀਦਨਾਮਾ ਨੂੰ ਭਾਈ ਦਲਜੀਤ ਸਿੰਘ ਅਤੇ ਸ਼ਹੀਦ ਪਰਿਵਾਰਾਂ ਵੱਲੋਂ ਜਾਰੀ ਕੀਤਾ ਗਿਆ। ਇਸ ਸਮਾਗਮ ਵਿੱਚ ਪਿੰਡ ਦੀ ਸੰਗਤ ਤੋਂ ਇਲਾਵਾ ਦੂਰ ਨੇੜੇ ਦੀਆਂ ਸੰਗਤਾਂ ਅਤੇ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ, ਜਿਸ ਵਿੱਚ ਬਾਬਾ ਬਖਸ਼ੀਸ਼ ਸਿੰਘ, ਜੱਸਾ ਸਿੰਘ ਮਾਨਕੀ, ਇੰਦਰਪ੍ਰੀਤ ਸਿੰਘ ਰਾਜੋ ਮਾਜਰਾ ਤੋਂ ਇੰਦਰਜੀਤ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ ਰਾਜੋ ਮਾਜਰਾ, ਕਲਾ ਸਿੰਘ ਰਾਜੋ ਮਾਜਰਾ, ਗੁਰਜੀਤ ਸਿੰਘ, ਹਰਸਿਮਰਨਜੀਤ ਸਿੰਘ ਧੂਰੀ ਆਦਿ ਮੌਜੂਦ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਣੇ ਸਾਥੀਆਂ ਸਮੇਤ ਬੀਤੇ ਕੱਲ੍ਹ ਖਨੌਰੀ ਬਾਰਡਰ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚੇ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਸਰਦਾਰ ਮਾਨ ਨੇ ਕਿਹਾ ਕਿ ਜਦੋਂ ਸਰਦਾਰ ਡੱਲੇਵਾਲ ਦੀ ਕੀਮਤੀ ਜਾਨ ਬਹੁਤ ਖਤਰੇ ਵਿੱਚ ਹੈ ਤਾਂ ਉਸ ਸਮੇਂ ਇੰਡੀਆ ਦੇ ਹੁਕਮਰਾਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲੇ ਕਿਸਾਨ ਅੰਦੋਲਨ ਸਮੇਂ ਮੰਗੀਆਂ ਗਈਆਂ ਜਾਇਜ਼ ਮੰਗਾਂ ਨੂੰ ਤੁਰੰਤ ਪੂਰਨ ਕਰਨ ਦਾ ਐਲਾਨ ਕਰਕੇ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਈ ਜਾਵੇ, ਉੱਥੇ ਜਦੋਂ ਹਾਲਤ ਅਤ ਬੱਤਰ ਹੁੰਦੇ ਜਾ ਰਹੇ ਹਨ ਅਤੇ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਤਾਂ ਉਸ ਤੋਂ ਪਹਿਲੇ ਸਮੁੱਚੀਆਂ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਤਰ ਹੋ ਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਦ੍ਰਿੜਤਾ ਨਾਲ ਜੱਦੋ-ਜਹਿਦ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਤਾਂ ਕਿ ਪੰਜਾਬੀ ਕਿਸਾਨ ਤੇ ਖੇਤ ਮਜ਼ਦੂਰ ਵਿਰੋਧੀ ਸੈਂਟਰ ਦੇ ਹੁਕਮਰਾਨਾਂ ਨੂੰ ਕਿਸਾਨੀ ਮੰਗਾਂ ਨੂੰ ਪੂਰਨ ਕਰਨ ਲਈ ਮਜਬੂਰ ਕੀਤਾ ਜਾ ਸਕੇ ਅਤੇ ਇਸ ਜੱਦੋ-ਜਹਿਦ ਨੂੰ ਮੰਜ਼ਿਲ ਵੱਲ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸੈਂਟਰ ਦੀ ਮੋਦੀ ਸਰਕਾਰ ਨੇ ਇਸ ਕਿਸਾਨੀ ਜੱਦੋ-ਜਹਿਦ ਨਾਲ ਜੁੜੇ ਅਤ ਸੰਜੀਦਗੀ ਭਰੇ ਮਸਲਿਆਂ ਨੂੰ ਹੱਲ ਕਰਨ ਵਿੱਚ ਕਿਸੇ ਤਰ੍ਹਾਂ ਦੇਰੀ ਕੀਤੀ ਅਤੇ ਕੋਈ ਵੱਡਾ ਨੁਕਸਾਨ ਹੋ ਗਿਆ ਤਾਂ ਉਸ ਲਈ ਮੋਦੀ ਅਤੇ ਉਸ ਦੀ ਸੈਂਟਰ ਹਕੂਮਤ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਵੇਗੀ, ਜਿਸ ਦੇ ਨਤੀਜੇ ਵੀ ਬਹੁਤ ਭਿਆਨਕ ਹੋਣਗੇ। ਗੁਰੂ ਸਾਹਿਬ ਦੇ ਕੋਲੇ ਬੇਨਤੀ ਤੇ ਅਰਦਾਸ ਕਰਦੇ ਹਾਂ ਕਿ ਡੱਲੇਵਾਲ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੋ। ਇਹਨਾਂ ਨੇ ਕੌਮ ਦੀ ਇੱਜ਼ਤ ਰੱਖੀ ਹੈ, ਅਣਖ ਰੱਖੀ ਹੈ ਤੇ ਇਹਨਾਂ ਦੇ ਨਾਲ ਵਾਹਿਗੁਰੂ ਹਮੇਸ਼ਾ ਰਹੇ ਤੇ ਜੋ ਹਿੰਦ ਹਕੂਮਤ, ਹਿੰਦੂ ਰਾਸ਼ਟਰ ਅੱਜ ਸਿੱਖਾਂ ਦੇ ਨਾਲ ਡੱਲੇਵਾਲ ਸਾਹਿਬ ਕਿਸਾਨ ਮਜ਼ਦੂਰਾਂ ਦੇ ਨਾਲ, ਕਿਸਾਨਾਂ ਦੇ ਨਾਲ ਕਰ ਰਹੀ ਹੈ, ਇਹਦੇ ਨਾਲ ਇਸ ਮੁਲਕ ਦਾ ਬੇੜਾ ਗਰਕ ਹੋਊਗਾ। ਕਿਉਂ ਕਰਕੇ ਕਿਸਾਨ ਤੇ ਕਿਸਾਨ ਮਜ਼ਦੂਰ ਤੇ ਸਿਪਾਹੀ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਆ ਤੇ ਇਹਨਾਂ ਨੇ ਕਦੇ ਵੀ ਹਿੰਦੂ ਧਰਮ ਨੇ ਆਪਣੇ ਇਤਿਹਾਸ ਦੇ ਵਿੱਚ ਰਾਜ ਨਹੀਂ ਕੀਤਾ, ਸਿਵਾਏ ਯੋਧਿਆਂ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦਾ ਰਾਜ ਹੋਇਆ। ਸੋ ਇਹਨਾਂ ਨੂੰ ਰਾਜ ਕਰਨ ਦਾ ਅਜੇ ਤੱਕ ਕੋਈ ਪਤਾ ਨਹੀਂ, ਕੋਈ ਸੁਤਾ ਨਹੀਂ। ਇਹ ਸਿੱਖਾਂ ਨੂੰ ਵੀ ਮਾਰੀ ਜਾਂਦੇ ਹੈ, ਬਾਹਰ ਦੇ ਮੁਲਕਾਂ ਦੇ ਵਿੱਚ ਵੀ ਮਾਰੀ ਜਾਂਦੇ ਹੈ, ਇੱਥੇ ਵੀ ਮਾਰੀ ਜਾਂਦੇ ਹੈ ਤੇ ਅੰਤ ਨੂੰ ਇਹਨਾਂ ਦਾ ਹਿਸਾਬ ਉਹੀ ਹੋਊਗਾ ਜੋ ਹਿਟਲਰ ਦੇ ਨਾਟਸੀਆਂ ਦਾ ਹੋਇਆ ਸੀ, ਜਿਨ੍ਹਾਂ ਨੇ 60 ਲੱਖ ਯਹੂਦੀ ਗੈਸ ਚੈਂਬਰਾਂ 'ਚ ਪਾ ਕੇ ਮਾਰ ਦਿੱਤੇ ਸੀਗੇ। ਤੇ ਅਸੀਂ ਬਹੁਤ ਸੰਜੀਦਗੀ ਦੇ ਨਾਲ ਖੜੇ ਹਾਂ ਡੱਲੇਵਾਲ ਸਾਹਿਬ ਨਾਲ ਤੇ 26 ਤਰੀਕ ਨੂੰ ਫਤਿਹਗੜ੍ਹ ਸਾਹਿਬ ਸ਼ਹੀਦੀ ਮੇਲਾ ਹੈ ਤੇ ਜਿੰਨੇ ਵੀ ਲੀਡਰ ਉੱਥੇ ਆ ਕੇ ਆਪਣੀ ਗੱਲ ਕਿਸਾਨਾਂ ਦੇ ਹੱਕ ਤੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਤੇ ਪੰਜਾਬ ਦੇ ਹੱਕ ਦੇ ਵਿੱਚ ਕਰਨਾ ਚਾਹੁਣਗੇ, ਅਸੀਂ ਉਹਨਾਂ ਨੂੰ ਉੱਥੇ ਟਾਈਮ ਦੇਵਾਂਗੇ। ਨਹੀਂ, ਮੈਂ ਗੱਲ ਤਾਂ ਨਹੀਂ ਕਰ ਸਕਦਾ ਕਿਉਂ ਕਰਕੇ ਅੱਜ 24 ਦਿਨ ਹੋ ਗਏ ਆ, ਮਰਨ ਵਰਤ ਦੇ ਉੱਤੇ ਹੈਗੇ ਆ। ਉਹਨਾਂ ਦਾ ਚਿਹਰਾ ਮੈਂ ਦੇਖ ਰਿਹਾ ਸੀਗਾ, ਰੋਸ਼ਨੀ ਸੀ, ਚੜ੍ਹਦੀ ਕਲਾ ਸੀਗੀ ਤੇ ਮੈਂ ਸਰੋਪਾ ਪਾਇਆ ਤੇ ਉਹਨਾਂ ਨੇ ਸਵੀਕਾਰ ਵੀ ਅੱਖਾਂ ਨਾਲ ਕੀਤਾ। ਅੱਛਾ ਜੀ। ਤੇ ਮੈਂ ਵਾਹਿਗੁਰੂ ਕੋਲੇ ਅਰਦਾਸ ਕਰਦਾ ਕਿ ਇਹਨਾਂ ਦਾ ਜਿਹੜਾ ਮੋਰਚਾ ਇਹ ਸਫਲ ਹੋਵੇ। ਇਹ ਸਫਲ ਹੋਇਆ ਸਿੱਖ ਕੌਮ ਦਾ ਮੋਰਚਾ ਹੋਊਗਾ, ਕਿਸਾਨਾਂ ਦਾ ਹੋਊਗਾ, ਮਜ਼ਦੂਰਾਂ ਦਾ ਹੋਊਗਾ, ਆੜ੍ਹਤੀਆਂ ਦਾ ਹੋਊਗਾ, ਲਾਲੇ ਬਾਣੀਆਂ ਦਾ ਹੋਊਗਾ ਤੇ ਇਹ ਸਾਰਿਆਂ ਨੂੰ ਇਹਦਾ ਫਾਇਦਾ ਬਹੁਤ ਪਹੁੰਚੂਗਾ ਮਾਲੀ ਤੌਰ ਦੇ ਉੱਤੇ।